ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ ਡੁਲਹੁ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਮੈਂ ਮੂਰਖ ਕੀ ਗੀਤਕ ਬਾਤ ਹੈ ਕੋਟ ਪਰਾਧੀ ਪਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਮੂਕ ਗੋਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਨਦਰ ਸੁਣੈ ਜਾਓ ਕਾਲ ਕਿਰਪਾ ਕਰਾਏ ਉਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਬ ਸਰੋਹੀ ਸੈਥੀ ਜਹ ਹਮਾਰਾ ਪੀਰ ਤੀਰ ਤੁਹੀ ਸੈਥੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਪਹੇ ਸਿੰਧ ਭਵ ਪਾਰ
ਤਿਉ ਨਾਨਕ ਦਾਸ ਬੋਲੇ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਸਾਹਿਬ ਜੀ, ਜਿਨ੍ਹਾਂ ਪ੍ਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਨਾਨਕ ਮਿਲੇ ਸੁਭਾਏ। ਗੁਰਮੁਖ ਇਹੋ ਮਨ ਰਹਸੀਐ, ਜਿਨ੍ਹਾਂ ਪ੍ਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਨਾਨਕ ਮਿਲੇ ਸੁਭਾਏ। ਗੁਰਮੁਖ ਇਹੋ ਮਨ ਰਹਸੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬਨਵਾਦ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਸ਼ਰਧਾ ਪਿਆਰ ਸਹਿਤ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਾਰਾਂ ਦੇ ਵਧੀਕ ਅੰਦਰ ਜੋ ਪਾਵਨ ਬਾਣੀ ਉਚਾਰਨ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਿਆਰ ਦੇ ਸਤਿਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਗੁਰਬਾਣੀ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬੇਨਤੀ ਕਰਾਂ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਿਕ ਸਤਿਗੁਰੂ ਜੀ, ਗਰੀਬ ਨਿਵਾਜ ਸਤਿਗੁਰੂ ਜੀ ਦਾ ਅੱਜ ਸਾਧ ਸੰਗਤ ਜੀ ਮੀਰੀ ਪੀਰੀ ਸ਼ਸਤਰ ਧਾਰਨ ਕਰਨ ਦਾ ਦਿਵਸ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਹਨ, ਜਿਨ੍ਹਾਂ ਦੇ ਪ੍ਰਥਾਏ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਉਚਾਰੇ ਹੈ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਵੱਡੇ ਸੂਰਮੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਤੇ ਫਿਰ ਆਪ ਨੇ ਕਿਸੇ ਉੱਪਰ ਚੜ੍ਹਾਈ ਕੀਤੀ
ਗਰੀਬ ਨਵਾਜ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਪਰਉਪਕਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਜੇ ਦੁਸ਼ਮਣ ਚੜ੍ਹ ਕੇ ਆਇਆ ਤੇ ਗਰੀਬ ਨਵਾਜ ਸਤਿਗੁਰਾਂ ਤੋਂ ਫਿਰ ਉਹਨੂੰ ਮੂੰਹ ਦੀ ਖਾਣੀ ਪਈ ਹੈ। ਸਾਧ ਸੰਗਤ ਜੀ, ਇਹ ਸ਼ਸਤਰ ਧਾਰਨ ਕਰਨ ਦਾ ਕੀ ਕਾਰਨ ਹੈ? ਸ਼ਸਤਰ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਾਰਨ ਕਰਵਾਏ ਹੈ? ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੇ ਸਤਿਗੁਰੂ ਜੀ ਇਹ ਮੀਰੀ ਪੀਰੀ ਦੀਆਂ ਸ਼ਮਸ਼ੀਰਾਂ ਨਾ ਧਾਰਨ ਕਰਦੇ ਤੇ ਅੱਜ ਸਾਡਾ ਇਤਿਹਾਸ ਕੁਝ ਹੋਰ ਹੀ ਹੋਣਾ ਸੀਗਾ। ਜੇ ਸਮੇਂ ਸਾਧ ਸੰਗਤ ਜੀ ਮੁਗਲੀਅਤ ਰਾਜ ਸੀਗਾ, ਉਸ ਸਮੇਂ ਐਸਾ ਤਲਵਾਰ ਦਾ ਉਹਨਾਂ ਦਾ ਜ਼ੋਰ ਸੀਗਾ ਕਿ ਕੋਈ ਉਹਨਾਂ ਦੇ ਅੱਗੇ ਹੋ ਕਰਕੇ ਸਾਧ ਸੰਗਤ ਜੀ ਆਗੀ ਬਣ ਕੇ ਖੜ ਨਹੀਂ ਸੀ ਸਕਦਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਮਰਤਾ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਨੇ ਗੁਰੂ ਕੀ ਬਾਣੀ ਨੂੰ ਅਖੰਡ ਰੱਖਣ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਦੇ ਵਿੱਚ ਬਰਕਰਾਰ ਰਹਿਣ ਦੇ ਵਾਸਤੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋ ਰਹੇ ਅਤਿਆਚਾਰ ਇਹ ਸਭ ਮਿਟਾਉਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਇਹ ਸ਼ਸਤਰ ਧਾਰਨ ਕਰਵਾਏ। ਇਹ ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਰਚਨਾ ਕਰਨੀ ਹੈ, ਆਪਣੇ ਹੱਥੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਦੀ ਸੇਵਾ ਨੂੰ ਨਿਭਾਇਆ ਔਰ ਬਹੁ ਗਿਣਤੀ ਵੀ ਸਿੱਖ ਸੰਗਤਾਂ ਦਾ ਭਾਰੀ ਇਕੱਠ ਕੀਤਾ ਗਿਆ। ਜਦੋਂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਥਾਈ ਬਚਨ ਕਰਕੇ ਗਏ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਪ ਸੰਗਤਾਂ ਦੀ ਵਾਗਡੋਰ ਸਾਡੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਸੰਭਾਲਣਗੇ। ਤੇ ਸਾਧ ਸੰਗਤ ਜੀ, ਇਹ ਸਾਰੇ ਜਿਤਨੀ ਰਸਮ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਾਰੀ ਸੰਗਤ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣ ਦੀ ਰਸਮ ਕੀਤੀ ਗਈ ਹੈ। ਜੇ ਪਾਤਸ਼ਾਹ ਜੀ ਨੇ ਜਦੋਂ ਆਪਣੇ ਕੰਨਾਂ ਦੇ ਨਾਲ ਸੁਣਿਆ, ਇਤਿਹਾਸ ਅੰਦਰ ਜ਼ਿਕਰ ਆਉਂਦਾ ਸਤਿਗੁਰਾਂ ਦੇ ਡੌਲੇ ਫਰਕਣ ਲੱਗ ਪਏ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀਰ ਰਸ ਧਾਰਨ ਕੀਤਾ ਤੇ ਭਰੇ ਹੋਏ ਬਹੁਤ ਵੱਡੇ ਸੰਗਤਾਂ ਦੇ ਇਕੱਠ ਵਿੱਚ ਹਜ਼ੂਰ ਨੇ ਐਸਾ ਐਲਾਨ ਕੀਤਾ, ਹੁਕਮ ਕਰ ਦਿੱਤਾ ਕਿ ਸਾਧ ਸੰਗਤ ਜੀ, ਜਿਵੇਂ ਪਹਿਲਾਂ ਚੰਗੀਆਂ ਚੰਗੀਆਂ ਭੇਟਾਵਾਂ ਚੰਗੇ ਚੰਗੇ ਉਪਹਾਰ ਲਿਆ ਕਰਕੇ ਸਾਡੀਆਂ ਖੁਸ਼ੀਆਂ ਇੱਕ ਲਿਆ ਕੇ ਗੁਰੂ ਘਰ ਦੇ ਵਿੱਚ ਭੇਟਾ ਕਰੋ, ਸਾਡੀਆਂ ਮਹਾਨ ਖੁਸ਼ੀਆਂ ਤੁਹਾਡੇ ਤੇ ਹੋਵਣਗੀਆਂ। ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਤੇ ਫਿਰ ਸੰਗਤਾਂ ਹਜ਼ੂਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸਾਧ ਸੰਗਤ ਜੀ ਚੰਗੇ ਚੰਗੇ ਜਾਤੀ ਦੇ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਦੇ ਹੈ। ਫਿਰ ਚੰਗੀ ਨਸਲ ਦੇ ਘੋੜੇ, ਬਹੁਤੇ ਮਹਿੰਗੇ ਮੁੱਲ ਵਾਲੇ ਘੋੜੇ ਗਰੀਬ ਨਵਾਜ ਸਤਿਗੁਰਾਂ ਨੂੰ ਅਰਪਣ ਕਰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗਰੀਬ ਨਵਾਜ ਸਤਿਗੁਰਾਂ ਦੇ ਕੋਲ ਸਾਧ ਸੰਗਤ ਐਸੇ ਮਹਾਨ ਸਿੱਖ ਹਨ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਪ੍ਰੇਰਣਾ ਦਿੱਤੀ ਹੈ। ਗਰੀਬ ਨਵਾਜ ਸਤਿਗੁਰਾਂ ਨੇ ਐਸੇ ਸ਼ਸਤਰ ਦੇ ਅਭਿਆਸ ਕਰਵਾਏ ਹੈ। ਸਾਧ ਸੰਗਤ ਜੀ, ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਲੱਖਾਂ ਦੀ ਗਿਣਤੀ ਵੀ ਦੁਸ਼ਮਣਾਂ ਦੇ ਨਾਲ ਜੰਗ ਲੜਨਾ ਕਰਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ। ਤੇ ਬੇਨਤੀ ਕਰ ਰਿਹਾ ਸਾਂ, ਜੇ ਹਜ਼ੂਰ ਨੇ ਸਾਧ ਸੰਗਤ ਦੇ ਸ਼ਸਤਰ ਨਾਲ ਸਿੱਖਾਂ ਨੂੰ ਧਾਰਨ ਕਰਵਾਏ ਹੁੰਦੇ ਤੇ ਸਾਡਾ ਇਤਿਹਾਸ ਅੱਜ ਕੁਝ ਹੋਰ ਹੀ ਹੋਣਾ ਸੀਗਾ। ਕਿਉਂਕਿ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਭਗਤੀ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਿਤ ਕੀਤਾ,
ਉੱਥੇ ਨਾਲ ਸਾਧ ਸੰਗਤ ਜੀ ਹਜੂਰ ਨੇ ਇਹ ਸ਼ਸਤਰ ਧਾਰਨ ਕਰਨੇ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਇਹ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਸੰਤ ਦੇ ਸਿਪਾਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਹੈ। ਕਿਉਂਕਿ ਸਮੇਂ ਦੇ ਕੁਝ ਐਸੇ ਹਾਲਾਤ ਸਨ ਕਿ ਬੰਦਗੀ ਕਰਨ ਵਾਲੇ ਜਿਹੜੇ ਸਤਿਪੁਰਸ਼ ਸਨ, ਭਗਤ ਜਨ ਸਨ, ਉਹਨਾਂ ਨੂੰ ਅਜਾਈ ਹੀ ਬਿਨਾਂ ਕਾਰਨ ਤੋਂ ਹੀ ਉਹਨਾਂ ਨੂੰ ਦੁੱਖ ਦਿੱਤਾ ਜਾ ਰਿਹਾ ਸੀਗਾ। ਫਿਰ ਜ਼ਬਰਦਸਤੀ ਸਾਧ ਸੰਗਤ ਜੀ ਇਹਨਾਂ ਕਬੂਲਣ ਦੇ ਵਾਸਤੇ ਲਾਲਚ ਦਿੱਤੇ ਜਾਂਦੇ, ਜਾਂ ਫਿਰ ਤਲਵਾਰ ਦੀ ਜ਼ੋਰ ਦੇ ਨਾਲ ਉਹਨਾਂ ਨੂੰ ਯਤਨ ਕੀਤਾ ਜਾਂਦਾ। ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਜ਼ਾਦ ਆਪਣੇ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਤੰਤਰ ਕਰਨ ਦੇ ਵਾਸਤੇ ਔਰ ਧਰਮ ਨੂੰ ਬਰਕਰਾਰ ਰੱਖਣ ਦੇ ਵਾਸਤੇ ਕਿ ਕਿਸੇ ਅੱਗੇ ਗੋਡੇ ਨਾ ਟੇਕਣੇ ਪੈਣ, ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਵਾਏ ਹੈ। ਅਤੇ ਸਾਧ ਸੰਗਤ ਜੀ ਜਦੋਂ ਪਹਿਲੀ ਜੰਗ ਹੋਈ ਹੈ ਨਾ, ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਲਿਖਣਾ ਕੀਤਾ ਹੈ ਕਿ ਪਹਿਲੀ ਜੰਗ ਹੋਈ ਹੈ ਬਾਜ ਤੋਂ ਸਾਧ ਸੰਗਤ ਜੀ ਹੋਈ ਹੈ। ਗਰੀਬ ਨਵਾਜ਼ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਸਹਿਤ ਜੰਗਲ ਦੇ ਵੀ ਸ਼ਿਕਾਰ ਖੇਡਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਗਏ ਸਨ। ਇਹ ਸਾਧ ਸੰਗਤ ਜੀ ਸ਼ਾਹਜਹਾਨ ਦਾ ਜੋ ਬਾਜ ਸੀਗਾ, ਜੋ ਵਲੈਦ ਦੇਸ਼ ਤੋਂ ਆਇਆ ਹੋਇਆ ਬਾਜ ਸੀ, ਬਹੁਤ ਮਹਿੰਗੇ ਮੁੱਲ ਵਾਲਾ, ਅਤੇ ਸ਼ਾਹਜਹਾਨ ਦੇ ਹੱਥ 'ਤੇ ਬੈਠਦਾ। ਅਤੇ ਜਿਵੇਂ ਸਾਧ ਸੰਗਤ ਸਿਆਣੇ ਜਾਣਦੇ ਹੈ ਕਿ ਰੱਜਾ ਹੋਇਆ ਬਾਜ ਕਦੇ ਸਾਧ ਸੰਗਤ ਜੀ ਸ਼ਿਕਾਰ 'ਤੇ ਵਾਰ ਨਹੀਂ ਕਰਦਾ। ਸ਼ਾਮ ਦਾ ਸਮਾਂ ਸੀਗਾ ਸਾਧ ਸੰਗਤ ਜੀ, ਜੋ ਸ਼ਾਹਜਹਾਨ ਵਾਪਸ ਮੁੜਨ ਵਾਲਾ ਸੀ, ਅਤੇ ਉਸ ਸਮੇਂ ਕਹਿੰਦੇ ਇੱਕ ਚਗਵਾ ਪੰਛੀ ਜਿਹੜਾ ਉਹਨੂੰ ਨਜ਼ਰ ਆਇਆ ਅਤੇ ਉਹਦੇ ਉੱਪਰ ਰੱਜੇ ਹੋਏ ਬਾਜ ਨੂੰ ਛੱਡ ਦਿੱਤਾ ਸ਼ਾਮ ਦੇ ਵਕਤ। ਇਤਿਹਾਸ ਅੰਦਰ ਜ਼ਿਕਰ ਆਉਂਦਾ ਬਾਜ ਉੱਡ ਕੇ ਚਲਾ ਤਾਂ ਗਿਆ ਪਰ ਉਹਨੇ ਵਾਰ ਨਾ ਕੀਤਾ, ਨਹੀਂ ਤਾਂ ਪਹਿਲਾਂ ਵੀ ਬਾਜ ਛੱਡਦਾ ਸੀ। ਉਸੇ ਸਮੇਂ ਝਪਟ ਮਾਰ ਕਰਕੇ ਪੰਛੀ ਨੂੰ ਪਕੜ ਕਰਕੇ ਆਪਣੀਆਂ ਲੌਂਦਰਾਂ ਦੇ ਨਾਲ ਪੰਜਿਆਂ ਵਿੱਚ ਲੈ ਕੇ ਧਰਤੀ 'ਤੇ ਸੁੱਟ ਲੈਂਦਾ ਸੀ। ਪਰ ਰੱਜਿਆ ਹੋਇਆ ਬਾਜ ਸਾਧ ਸੰਗਤ ਜੀ ਉਹਨੇ ਵਾਰ ਨਾ ਕੀਤਾ, ਅਤੇ ਉਸ ਪੰਛੀ ਦੇ ਨਾਲ ਉੱਡਦਾ ਹੋਇਆ ਆਕਾਸ਼ ਦੇ ਵਿੱਚ ਅੱਗੇ ਚਲਾ ਗਿਆ। ਕਿੰਨਾ ਸਮਾਂ ਦੇਖਦੇ ਰਹੇ, ਉਡੀਕ ਕਰਦੇ ਰਹੇ, ਪਰ ਬਾਜ ਮੁੜ ਕੇ ਆਇਆ ਹੀ ਨਾ। ਅਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਨਾਲ ਬੈਠੇ ਸਨ, ਸਿੱਖਾਂ ਨੇ ਕੀ ਦੇਖਿਆ ਹੈ, ਮਹਾਰਾਜ ਆਕਾਸ਼ ਵਿੱਚ ਇੱਕ ਪੰਛੀ ਤੇ ਮਹਾਰਾਜ ਬੜਾ ਹੀ ਸੁੰਦਰ ਬਾਜ ਉੱਡਦੇ ਹੋਏ ਨਜ਼ਰ ਆ ਰਹੇ ਹੈ। ਅਤੇ ਸਤਿਗੁਰੂ ਜੀ ਮੁਸਕਰਾ ਕੇ ਬਚਨ ਕੀਤਾ, ਫਿਰ ਸਿੱਖੋ ਕੀ ਕਰਨਾ ਹੈ? ਕਹਿੰਦੇ ਮਹਾਰਾਜ ਇਹ ਸਤਿਗੁਰੂ ਜੀ ਬਾਜ ਫੜਨਾ ਚਾਹੀਦਾ ਹੈ, ਮਹਾਰਾਜ ਸਾਡੇ ਮਨ ਦੀ ਇੱਛਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ 'ਤੇ ਬੈਠਾ ਹੋਇਆ ਸੁੰਦਰ ਬਾਜ ਛੱਡਿਆ, ਅਤੇ ਸਾਧ ਸੰਗਤ ਜੀ ਜਿਹੜਾ ਪੰਛੀ ਸੀ ਉਹਨੂੰ ਵੀ ਸਾਧ ਸੰਗਤ ਨੇ ਜਾਗ ਕਰਕੇ ਆਪਣੇ ਪੰਜੇ ਵਿੱਚ ਲੈ ਲਿਆ, ਅਤੇ ਜਿਹੜਾ ਬਾਜ ਸੀ ਸ਼ਾਹਜਹਾਨ ਦਾ ਉਹਨੂੰ ਵੀ ਸਾਧ ਸੰਗਤ ਜੀ ਜਕੜ ਕਰਕੇ ਧਰਤੀ 'ਤੇ ਲੈ ਆਉਂਦਾ। ਸਿੱਖਾਂ ਨੇ ਜਾਗ ਕਰਕੇ ਫੜਿਆ ਅਤੇ ਬੜਾ ਹੀ ਸੋਹਣਾ ਬਾਜ ਨਜ਼ਰ ਆਇਆ। ਅਤੇ ਉੱਧਰ ਸ਼ਾਹਜਹਾਨ ਨੇ ਆਪਣੇ ਮੀਰ ਸ਼ਿਕਾਰੀਆਂ ਨੂੰ ਭੇਜ ਦਿੱਤਾ, ਕਹਿੰਦਾ ਕਿ ਜਾਓ, ਤਾਕੀਦ ਕਰ ਦਿੱਤੀ ਕਿ ਜਿੰਨੀ ਦੇਰ ਤੱਕ ਬਾਜ ਨਾ ਮਿਲੇ ਤੁਸੀਂ ਵਾਪਸ ਨਾ ਆਉਣਾ, ਜਿੱਥੋਂ ਮਰਜ਼ੀ ਜਿਵੇਂ ਵੀ ਯਤਨ ਹੁੰਦਾ ਜਾਓ, ਬਾਜ ਲੈ ਕਰਕੇ ਆਵੋ। ਕਿਸੇ ਵਲੈਤ ਦੇਸ਼ ਦਾ ਬਾਜ ਬੜਾ ਹੀ ਮਹਿੰਗੇ ਮੁੱਲ ਵਾਲਾ ਬਾਜ ਸੀਗਾ। ਅਤੇ ਜਦੋਂ ਆਏ, ਪਿੱਛੇ ਦੇਖਦਿਆਂ ਹੋਇਆਂ ਬਾਜ ਦੇ ਸਾਧ ਸੰਗਤ ਆਏ, ਅਤੇ ਅੱਗੇ ਕੀ ਦੇਖਿਆ, ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਆਪਣੇ ਪਵਿੱਤਰ ਹੱਥਾਂ ਦੇ ਉੱਪਰ ਉਹ ਬਾਜ ਨੂੰ ਬਿਠਾਇਆ ਹੋਇਆ ਸੀ। ਇੱਕ ਪਾਸੇ ਆਪਣਾ ਬਾਜ ਸਤਿਗੁਰੂ ਜੀ ਦਾ, ਔਰ ਦੂਸਰੇ ਹੱਥ 'ਤੇ ਹਜ਼ੂਰ ਨੇ ਸਾਧ ਸੰਗਤ ਜੀ ਸ਼ਾਹਜਹਾਨ ਦਾ ਸੁੰਦਰ ਬਾਜ ਜੋ ਬਿਠਾਇਆ ਹੋਇਆ ਸੀ। ਅਤੇ ਜਦੋਂ ਮੀਰ ਸ਼ਿਕਾਰੀ ਆਏ ਅਤੇ ਆ ਕਰਕੇ ਦੇਖ ਕੇ ਬੜੇ ਪਹਿਲਾਂ ਹੀ ਖਫਾ ਹੋਏ, ਪਹਿਲਾਂ ਤਾਂ ਹੈਰਾਨ ਵੀ ਹੋਏ, ਅਤੇ ਫਿਰ ਬੜੇ ਗੁੱਸੇ ਵਿੱਚ ਆ ਕੇ ਕੁਝ ਉਹਨਾਂ ਨੇ ਅਯੋਗ ਲਫ਼ਜ਼ ਬੋਲੇ ਕਰਕੇ ਖੜੇ ਨੇ, ਹੈਰਾਨ ਹੋ ਕਰਕੇ ਪਹਿਲਾਂ ਆਪਸ ਵਿੱਚ ਗੱਲਾਂ ਕਰਦੇ ਨੇ। ਅਤੇ ਫਿਰ ਸਾਧ ਸੰਗਤ ਜੀ
ਸਿੱਖਾਂ ਨੂੰ ਪੁੱਛ ਹੀ ਰਿਹਾ ਕਿ ਕੌਣ ਹਨ, ਤੇ ਸਿੱਖਾਂ ਨੇ ਬੜੇ ਫਖਰ ਦੇ ਨਾਲ ਦੱਸਿਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਗਦੀ ਜੋਤ, ਸਤਿਗੁਰਾਂ ਦੇ 6ਵੇਂ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਹਨ। ਜਦੋਂ ਨਾਮ ਸੁਣਿਆ ਤਾਂ ਬੜੇ ਹੈਰਾਨ ਹੋਏ, ਪਰ ਪਿਛੇ ਸਾਧ ਸੰਗਤ ਜੀ ਜਿਹੜੀ ਮੁਗਲੀਅਤ ਤਾਕਤ ਸੀ ਨਾ, ਉਹਦੇ ਹੰਕਾਰ ਦੇ ਨਸ਼ੇ ਵਿੱਚ ਬੜੇ ਗੁੱਸੇ ਵਿੱਚ ਆ ਕਰਕੇ ਕਹਿਣ ਲੱਗੇ, ਕਿਉਂਕਿ ਇੱਕ ਤਾਕਤ ਹੁੰਦੀ ਹੈ, ਇੱਕ ਸਾਧ ਸੰਗਤ ਜੀ ਤਨ ਕਰਕੇ ਤਾਕਤ ਹੁੰਦੀ ਹੈ, ਇੱਕ ਹਕੂਮਤ ਕਰਕੇ। ਹਕੂਮਤ ਦੇ ਨਸ਼ੇ ਵਿੱਚ ਉਹਨਾਂ ਨੇ ਸਾਧ ਸੰਗਤ ਬੜੇ ਅਯੋਗ ਲਫ਼ਜ਼ ਬੋਲੇ, ਕਹਿਣ ਲੱਗੇ ਕਿ ਇਹ ਬਾਦਸ਼ਾਹ ਜਹਾਨ ਦਾ ਹੈ, ਇਹ ਤੁਸਾਂ ਕਿਉਂ ਆਪਣੇ ਕੋਲ ਰੱਖਿਆ। ਤੇ ਸਿੱਖਾਂ ਨੇ ਕਿਹਾ ਕਿ ਭਾਈ ਆਪਾਂ ਨੇ ਪਕੜਿਆ, ਇਹ ਬਾਜ ਆਪ ਹੀ ਚੱਲ ਕਰਕੇ ਇੱਥੇ ਆਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਦੇਖ ਕਰਕੇ ਬਾਜ ਸਾਧ ਸੰਗਤ ਸੜ ਪਲ ਗਏ। ਫਿਰ ਕਹਿਣ ਲੱਗੇ, ਤੁਹਾਨੂੰ ਪਤਾ ਨਹੀਂ ਹੈ ਸ਼ਾਹਜਹਾਨ ਦੀਆਂ ਤਣਾਵਾਂ ਦੇ ਹੇਠ ਤੁਹਾਡਾ ਇੱਥੇ ਵਾਸਾ ਹੋਇਆ, ਜੇ ਕਿਤੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਤੇ ਫਿਰ ਤੁਹਾਨੂੰ ਬਾਬਾ ਬਿਧੀ ਚੰਦ ਜੀ ਵਰਗੇ ਮਹਾਨ ਸਿੱਖ ਸੂਰਮੇ ਸਾਧ ਸੰਗਤ ਜੀ ਦੇਖ ਕਰਕੇ ਉਹਨਾਂ ਮੀਰ ਸ਼ਿਕਾਰੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵਚਨ ਕੀਤੇ ਸਨ, ਤੇ ਫਿਰ ਸਿੱਖਾਂ ਦੇ ਵੀ ਸਾਧ ਸੰਗਤ ਬਹੁਤਾ ਵੀਰ ਰਸ ਧਾਰਨ ਕਰ ਲਿਆ ਕਿ ਜਾਓ ਜਾ ਕਰਕੇ ਬਾਦਸ਼ਾਹ ਨੂੰ ਦੱਸ ਦੇਵੋ, ਅਸੀਂ ਬਾਜ ਨਹੀਂ ਦੇਣਾ। ਫਿਰ ਇੱਥੋਂ ਸਾਧ ਸੰਗਤ ਜੀ ਇਹ ਜੋ ਪਹਿਲੀ ਜੰਗ ਦੀ ਜਿਹੜੀ ਹੈ ਨਾ ਸ਼ੁਰੂਆਤ ਹੁੰਦੀ ਹੈ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਪਿੱਛੇ ਉਹਨਾਂ ਦੇ ਦੌੜਦੇ ਹੈ ਕਿ ਇਹਨਾਂ ਦੇ ਸ਼ਸਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਖੋਹ ਲਵੋ। ਇੱਥੇ ਆ ਕਰਕੇ ਜ਼ੋਰਦਾਰ ਸਾਨੂੰ ਵਚਨ ਬੋਲਦੇ ਪਏ ਹੈ। ਜਦੋਂ ਹਜ਼ੂਰ ਨੇ ਵਚਨ ਕੀਤਾ ਕਿ ਇਹਨਾਂ ਦੇ ਸ਼ਸਤਰ ਵੀ ਖੋਹ ਲਓ, ਤੇ ਸਾਧ ਸੰਗਤ ਉਹਨਾਂ ਨੂੰ ਭਾਜਣਾ ਪੈ ਗਈਆਂ, ਪਿੱਛੇ ਝਾਕਿਆ ਤੱਕ ਵੀ ਨਾ। ਫਿਰ ਜਾ ਕਰਕੇ ਸਾਰੀ ਜਦੋਂ ਗੱਲ ਦੱਸੀ, ਤੇ ਮੁਗਲ ਖਾਨ ਪਠਾਨ ਚੜ੍ਹ ਕੇ ਆਇਆ ਸੀ ਪਹਿਲੀ ਜੰਗ ਦੇ ਵਿੱਚ 7000 ਫੌਜ ਲੈ ਕੇ। ਉਸ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰੀ ਬੀਬੀ ਵੀਰੋ ਜੀ ਦਾ ਸਾਧ ਸੰਗਤ ਜੀ ਆਨੰਦ ਕਾਰਜ ਸੀਗਾ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਗਰੀਬ ਨਵਾਜ਼ ਸਤਿਗੁਰੂ ਜੀ ਦੀ ਪਵਿੱਤਰ ਯਾਦ ਜੋ ਲੋਹਗੜ੍ਹ ਸਾਹਿਬ ਪਾਵਨ ਅਸਥਾਨ ਬਣਿਆ ਹੋਇਆ, ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰਾਤ ਦੇ ਸਮੇਂ ਉਸ ਸਮੇਂ ਸਤਿਗੁਰੂ ਜੀ ਬਿਰਾਜ ਗਏ ਸਨ, ਤੇ ਸਿੱਖ ਨੇ ਆ ਕਰਕੇ ਬੇਨਤੀ ਕੀਤੀ ਬੜੀ ਕਾਹਲੀ ਦੇ ਨਾਲ, ਕਿਉਂਕਿ ਕੁਰਲਾਟ ਪਾਉਂਦੇ ਹੋਏ ਰੌਲਾ ਪਾਉਂਦੇ ਹੋਏ ਜੋ 7000 ਫੌਜਾਂ ਚੜ੍ਹ ਕਰਕੇ ਆ ਰਹੀਆਂ ਸਨ। ਸਿੱਖ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਬੇਨਤੀ ਕੀਤੀ, ਮਹਾਰਾਜ ਦੁਸ਼ਮਣ ਚੜ੍ਹ ਕਰਕੇ ਆ ਰਿਹਾ ਹੈ, ਸਾਨੂੰ ਕੀ ਕਰਨਾ ਚਾਹੀਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤੇ, ਹੈ ਸਿੱਖੋ ਡਰਨ ਦੀ ਕੋਈ ਲੋੜ ਨਹੀਂ ਹੈ, ਜਾਓ ਜਾ ਕਰਕੇ ਡਟ ਕਰਕੇ ਮੁਕਾਬਲਾ ਕਰਨਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਇਹ ਸਤਿਗੁਰੂ ਜੀ ਮੁਕਾਬਲਾ ਕਿੱਥੇ ਕਰਨਾ ਹੈ, ਦੁਸ਼ਮਣ ਚੜ੍ਹ ਕਰਕੇ ਆ ਰਿਹਾ ਹੈ, ਨਾ ਸਾਡੇ ਕੋਲ ਮਹਾਰਾਜ ਕੋਈ ਚੰਗੀ ਤੋਪ ਹੈ, ਨਾ ਕੋਈ ਮਹਾਰਾਜ ਸੱਚੇ ਪਾਤਸ਼ਾਹ ਚੰਗੇ ਕੋਈ ਸ਼ਸਤਰ ਹੈ, ਕਿਵੇਂ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਵੱਡੀ ਸਾਰੀ ਇੱਥੇ ਲੱਕੜ ਪਈ ਹੈ, ਜਾਓ ਦੁਸ਼ਮਣਾਂ ਦੇ ਸਾਹਮਣੇ ਜਾ ਕਰਕੇ ਰੱਖ ਦੇਵੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਕੋਈ ਹਿਰਨਾਂ ਦੀਆਂ ਡਾਰਾਂ ਤਾਂ ਨਹੀਂ ਹੈ, ਇਤਿਹਾਸ ਵਿੱਚ ਲਿਖਿਆ ਮਹਾਰਾਜ ਉਹ ਹਿਰਨਾਂ ਦੀਆਂ ਡਾਰਾਂ ਤਾਂ ਨਹੀਂ ਹੈ ਜਿਹੜੇ ਇਹ ਲੱਕੜ ਵੱਡੀ ਨੂੰ ਦੇਖ ਕਰਕੇ ਪਿੱਛੇ ਭੱਜ ਜਾਣਗੇ, ਦੁਸ਼ਮਣ ਚੜ੍ਹ ਕੇ ਆ ਰਹੇ ਹੈ। ਤੇ ਸਤਿਗੁਰੂ ਜੀ ਨੇ ਫੇਰ ਵਚਨ ਕੀਤਾ, ਸਿੱਖੋ ਸਾਡਾ ਵਚਨ ਮੰਨੋ। ਮਹਾਰਾਜ ਸੱਚੇ ਪਾਤਸ਼ਾਹ ਨੂੰ 7 ਵਚਨ ਕਹਿ ਕੇ ਸਿੱਖ ਆਏ, ਤੇ ਗਿਣਤੀ ਵਿੱਚ 25 ਸਿੱਖ ਸਨ ਮੈਦਾਨੇ ਜੰਗ ਦੇ ਅੰਦਰ। ਗਰੀਬ ਨਵਾਜ਼ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਵੀ ਆਏ ਹੈ। ਤੇ ਸਾਧ ਸੰਗਤ ਉਹ ਜਿਤਨਾ ਵੀ ਪਰਿਵਾਰ ਦੇ ਜੀ ਸਨ, ਮਹਾਰਾਜ ਸੱਚੇ ਪਾਤਸ਼ਾਹ ਕੋਈ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਭੇਜ ਕਰਕੇ ਝਬਾਲ ਨਗਰ ਦੇ ਵਿੱਚ ਰਾਤੋਂ ਰਾਤ ਭੇਜ ਦਿੱਤਾ ਸੀ ਕਿ ਪਰਿਵਾਰ ਦੀ ਸਿੱਧ ਹੋ ਕਰਕੇ ਇੱਥੇ ਦੁਸ਼ਮਣਾਂ ਦੇ ਨਾਲ ਜੰਗ ਨਹੀਂ ਕੀਤੀ ਜਾ ਸਕਦੀ। ਫਿਰ ਸਾਧ ਸੰਗਤ ਜੀ ਰਾਤ ਦੇ ਸਮੇਂ ਹੀ ਝਬਾਲ ਨਗਰ ਦੇ ਵਿੱਚ ਭੇਜ ਦਿੱਤਾ ਹੈ, ਬੀਬੀ ਵੀਰੋ ਜੀ ਨੂੰ ਵੀ ਨਾਲ ਭੇਜ ਦਿੱਤਾ ਹੈ।
ਜੋ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਬੀਬੀ ਵੀਰੂ ਜੀ ਘਰ ਦੇ ਵਿੱਚ ਰਹਿ ਗਏ ਸਨ, ਫਿਰ ਦੁਬਾਰਾ ਸਿੱਖ ਲੈਣ ਵਾਸਤੇ ਆਈ ਸੀ। ਇਤਿਹਾਸ ਲੰਬਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦਾ ਵਚਨ ਮੰਨ ਕੇ ਵੱਡੀ ਸਾਰੀ ਲੱਕੜ ਸਾਧ ਸੰਗਤ ਜੀ ਜਾ ਕਰਕੇ ਜਿੱਧਰ ਦੁਸ਼ਮਣ ਚੜ੍ਹ ਕੇ ਆ ਰਹੇ ਸਨ ਉੱਥੇ ਸਾਹਮਣੇ ਜਾ ਕੇ ਰੱਖ ਦਿੱਤੀ। ਤੇ ਜੋ ਹੁਕਮ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਕਿ ਜੋ ਵੀ ਪੱਥਰ ਮਿੱਟੀ ਘਾਟਾ ਜੋ ਵੀ ਨਜ਼ਰ ਆਉਂਦਾ, ਇੱਟਾਂ ਰੋੜੇ ਇਹਦੇ ਵਿੱਚ ਪਾਓ, ਉਹ ਗੋਲੇ ਬਣ ਕਰਕੇ ਬਰੂਦ ਬਣ ਕਰਕੇ ਦੁਸ਼ਮਣਾਂ 'ਤੇ ਵਰਸਣਗੇ। ਤੇ ਸਾਧ ਸੰਗਤ ਜੀ ਕਾਠ ਦੀ ਲੱਕੜ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਐਸਾ ਕੀਤਾ ਹੈ। ਐਸੀ ਕਲਾ ਵਰਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੁਸ਼ਮਣਾਂ ਦੇ ਉੱਪਰ ਜਿਹੜੇ ਉਹ ਲੱਕੜ ਵੱਡੀ ਦੇ ਵਿੱਚ ਸਾਧ ਸੰਗਤ ਪੱਥਰ ਪਾਉਂਦੇ ਸਨ, ਇੱਟਾਂ ਪਾਉਂਦੇ ਸਨ, ਘਾਟਾ ਮਿੱਟੀ ਪਾਉਂਦੇ ਸਨ, ਬਰੂਦ ਬਣ ਕੇ ਦੁਸ਼ਮਣਾਂ ਦੇ ਉੱਪਰ ਡਿੱਗਦਾ ਸੀ। ਐਸੀ ਮੂੰਹ ਦੀ ਖਾਣੀ ਪਈ ਜੋ 25 ਸਿੱਖ ਜਿਹੜੇ ਸਨ ਸਾਧ ਸੰਗਤ ਜੀ ਦੁਸ਼ਮਣਾਂ ਦੇ ਨਾਲ ਲੜਦਿਆਂ ਹੋਇਆਂ ਸ਼ਹੀਦ ਹੋ ਗਏ। 7000 ਫੌਜ ਨੂੰ ਸਭ ਨੂੰ ਮਾਰ ਦਿੱਤਾ। ਮੁਗਲ ਖਾਨ ਪਠਾਨ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਮਾਰਿਆ। ਗਰੀਬ ਨਵਾਜ਼ ਸਤਿਗੁਰਾਂ ਦੇ ਐਸੇ ਸੂਰਬੀਰ ਸਿੱਖ ਬੜੀ ਬਹਾਦਰੀ ਦੇ ਨਾਲ ਲੜੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰ ਧਾਰਨ ਕਰਵਾਏ ਸਨ। ਤੇ ਸਾਧ ਸੰਗਤ ਜੀ ਜੇ ਹਜ਼ੂਰ ਸ਼ਸਤਰ ਨਾ ਧਾਰਨ ਕਰਵਾਉਂਦੇ ਤੇ ਅੱਜ ਇਤਿਹਾਸ ਸਾਡਾ ਕੁਝ ਹੋਰ ਹੀ ਹੋਣਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਰਚਨਾ ਕੀਤੀ। ਤੇ ਸਾਧ ਸੰਗਤ ਜਿਹੜੇ ਬਾਦਸ਼ਾਹ ਦੇ ਕੋਲ ਜਾਂਦੇ ਸਨ ਮੁਕੱਦਮੇ ਵੱਡੇ ਵੱਡੇ, ਉਹ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਜਾਂਦੇ। ਜਿੱਥੇ ਉੱਚੀ ਥਾਂ 'ਤੇ ਸਾਧ ਸੰਗਤ ਜੀ ਚਬੂਤਰਾ ਬਣਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਸਤਰ ਅੱਜ ਵੀ ਸ਼ੁਭਤ ਹਨ। ਸ੍ਰੀ ਅਕਾਲ ਤਖਤ ਸਾਹਿਬ ਜਾ ਕਰਕੇ ਦਰਸ਼ਨ ਕਰਨੇ। ਹਜ਼ੂਰ ਉੱਚੇ ਥਾਂ 'ਤੇ ਬੈਠ ਕੇ ਫੈਸਲੇ ਕਰਿਆ ਕਰਦੇ ਸਨ। ਗਰੀਬ ਨਵਾਜ਼ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਹਨ, ਜਿਨ੍ਹਾਂ ਦਾ ਸਾਧ ਸੰਗਤ ਅੱਜ ਮੇਰੀ ਪੀਰੀ ਦਿਵਸ ਹੈ, ਸ਼ਸਤਰ ਧਾਰਨ ਕਰਨਾ ਦਿਵਸ ਹੈ। ਤੇ ਸਾਧ ਸੰਗਤ ਜੀ ਸ਼ਸਤਰਾਂ ਦਾ ਦਸਮ ਸਰੂਪ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਸਤਿਕਾਰ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਸਤਿਕਾਰ ਕੀਤਾ ਔਰ ਆਪਣੇ ਸਿੱਖਾਂ ਨੂੰ ਸਾਧ ਸੰਗਤ ਜੀ ਸਿਖਾਇਆ ਹੈ ਕਿ ਸ਼ਸਤਰ ਜਿੱਥੇ ਧਾਰਨ ਕਰਨੇ ਉੱਥੇ ਸ਼ਸਤਰਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ। ਅੱਜ ਵੀ ਇਤਿਹਾਸਕ ਅਸਥਾਨਾਂ 'ਤੇ ਜਾ ਕਰਕੇ ਦਰਸ਼ਨ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਨਾਲੋਂ ਸ਼ਸਤਰਾਂ ਨੂੰ ਉੱਚੇ ਥਾਂ 'ਤੇ ਵਿਰਾਜਮਾਨ ਕੀਤਾ ਜਾਂਦਾ ਹੈ। ਇਹ ਸਤਿਗੁਰੂ ਜੀ ਦੇ ਸਮੇਂ ਤੋਂ ਗੁਰੂ ਘਰ ਦੀ ਮਰਜ਼ਾਦਾ ਤੁਰੀ ਆ ਰਹੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰਾਂ ਨੂੰ ਆਪ ਦੇ ਸਰੂਪ ਨਾਲੋਂ ਵੱਧ ਕੇ ਸਤਿਕਾਰ ਦਿੱਤਾ ਹੈ। ਤਾਂ ਹੀ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ, ਆਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸਹਿਬ ਸਰੋਹੀ ਸੈਥੀ ਜਹ ਹਮਾਰੇ ਪੀਰ। ਕਿ ਸਾਡੇ ਕਹਿੰਦੇ ਪੀਰ ਇਹ ਗੁਰੂ ਹਨ ਸ਼ਸਤਰ। ਕਿੰਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਕਾਰ ਕੀਤਾ। ਤੇ ਸਾਧ ਸੰਗਤ ਜੀ ਇਹੋ ਵੀ ਗਰੀਬ ਨਵਾਜ਼ ਸਤਿਗੁਰੂ ਜੀ ਦੇ ਵਚਨ ਆਉਂਦੇ ਆ ਕਿ ਜੇ ਸ਼ਸਤਰ ਧਾਰਨ ਕੀਤੇ ਜਾਣ, ਕਿਰਪਾਨ ਧਾਰਨ ਕਰਨੇ ਮਾਤਰ ਹੀ ਸਾਧ ਸੰਗਤ ਜੀ ਕਰੋੜਾਂ ਪਾਪ ਟਲ ਜਾਂਦੇ ਹਨ। ਕਿਉਂਕਿ ਸਾਡਾ ਸੁਭਾਅ ਹੁੰਦਾ ਜੀ ਸ਼ਸਤਰ ਪਾਉਣਾ ਕਿਹੜੀ ਕੋਈ ਵੱਡੀ ਗੱਲ ਹੈ। ਇਹ ਸੁਦੇ ਹੀ ਅਸੀਂ ਕਈ ਵਾਰ ਸੁਦੇ ਸਿੱਧੇ ਆਖ ਦਿੰਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛੀਏ ਮਹਾਰਾਜ ਕਿੰਨਾ ਫਲ ਹੈ, ਕਿੰਨਾ ਮਹਾਤਮ ਹੈ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਆ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਕਰੋੜਾਂ ਹੀ ਪਾਪ ਟਲ ਜਾਂਦੇ ਹੈ ਜੇ ਸਾਧ ਸੰਗਤ ਜੀ ਕਿਰਪਾਨ ਪਹਿਨ ਲਈਏ, ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਸ਼ਸਤਰ ਧਾਰਨ ਕਰ ਲਈਏ ਤਾਂ ਫਿਰ ਸਵੈ ਰੱਖਿਆ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ। ਜਿੱਥੇ ਸਵੈ ਰੱਖਿਆ ਵਾਸਤੇ ਹੈ, ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਐਸੇ ਸਾਧ ਸੰਗਤ ਜੀ ਇਹ ਸ਼ਸਤਰ ਧਾਰਨ ਕਰਵਾ ਕੇ ਗਰੀਬ ਨਵਾਜ਼ ਸਤਿਗੁਰਾਂ ਨੇ ਸਾਨੂੰ ਇਹ ਸੁਤੰਤਰਤਾ ਬਖਸ਼ਿਸ਼ ਕੀਤੀ ਹੈ। ਤੇ ਸਾਧ ਸੰਗਤ ਜੀ ਛੋਟੇ ਜੀ ਨੇ ਕੋਈ ਕਿਰਚ ਨਹੀਂ ਅੱਜ ਆਪਣੇ ਕੋਲ ਰੱਖ ਸਕਦਾ। ਤੇ ਸਤਿਗੁਰਾਂ ਨੇ ਸਾਨੂੰ ਇਹ ਸ਼ਮਸ਼ੀਰ ਧਾਰਨ ਕਰਨ ਲਈ ਹਜ਼ੂਰ ਨੇ ਸ਼ਸਤਰ ਧਾਰਨ ਕਰਵਾਏ ਹੈ। ਇਹ ਸਤਿਗੁਰਾਂ ਦੀ ਦੇਣ ਹੈ।
ਨਹੀਂ ਤਾਂ ਛੋਟਾ ਜਿੰਨਾ ਕੋਈ ਕਿਰਤ ਨਹੀਂ ਆਪਣੇ ਕੋਲ ਰੱਖ ਸਕਦਾ, ਸਾਧ ਸੰਗਤ ਉਹਨੂੰ ਕੈਦ ਹੋ ਜਾਂਦੀ ਹੈ। ਇਹ ਸਤਿਗੁਰਾਂ ਦੀ ਬਖਸ਼ੀਆਂ ਹੋਈਆਂ ਦਾਤਾਂ ਨੇ। ਜੋ ਸਤਿਗੁਰਾਂ ਨੇ ਸਿਰ ਦਾ ਤਾਜ, ਦਸਤਾਰ ਬਖਸ਼ਿਸ਼ ਕੀਤੀ ਹੈ ਨਾ, ਇਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੇਣ ਹੈ। ਸਤਿਗੁਰਾਂ ਨੇ ਇੱਕ ਨਹੀਂ ਦੋ ਗਰੀਬ ਨਵਾਜ਼ ਸਤਿਗੁਰਾਂ ਨੇ ਦਸਤਾਰਾਂ ਸਜਾਉਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ। ਸਮੇਂ ਦੀ ਮੁਗਲੀਅਤ ਨੇ ਇਹ ਐਲਾਨਿਆ ਸੀਗਾ ਕਿ ਪਗੜੀ ਨਹੀਂ ਕੋਈ ਸਿਰ 'ਤੇ ਬੰਨ੍ਹ ਸਕਦਾ, ਪਰ ਫਿਰ ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਹਜ਼ੂਰ ਨੇ ਇੱਕ ਨਹੀਂ ਦੋ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਤਾਰਾਂ ਸਜਾਉਣ ਦੇ ਵਾਸਤੇ ਇਹ ਸਿਰ ਦਾ ਤਾਜ ਬਖਸ਼ਿਆ। ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਤੇ ਸਾਧ ਸੰਗਤ ਜੋ ਅੱਜ ਸਾਡੇ ਸਿਰ 'ਤੇ ਪੱਗਾਂ ਸ਼ੋਭਦੀਆਂ ਪਈਆਂ ਨਾ, ਸਿਰ ਦਾ ਤਾਜ, ਦਸਤਾਰਾਂ ਸ਼ੋਭ ਰਹੀਆਂ ਨੇ, ਇਹ ਸਤਿਗੁਰਾਂ ਦੀ ਬਖਸ਼ੀ ਹੋਈ ਦਾਤ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਦਾ ਅੱਜ ਸਾਧ ਸੰਗਤ ਜੀ ਜੋ ਸ਼ਸਤਰ ਧਾਰਨ ਕਰਨੇ ਦਾ ਪਾਵਨ ਦਿਵਸ ਹੈ, ਬੜਾ ਹੀ ਖੁਸ਼ੀਆਂ ਭਰਾ ਸੁਭਾਗਾ ਦਿਵਸ ਹੈ। ਸਰਬੱਤ ਸੰਗਤ ਨੂੰ ਬੇਅੰਤ ਵਧਾਈਆਂ ਹੋਵਣ। ਆਓ ਹੁਣ ਲੜੀਵਾਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਨਾਲ ਜੁੜੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਜਿਵੇਂ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਪਿਆਰ ਦੇ ਨਾਲ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨਾ ਕਰੀ ਪਿਆਰ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਜੀਵ ਰੂਪ ਸਖੀ ਦੁਆਰਾ ਹਜ਼ੂਰ ਰੂਪਕ ਅਲੰਕਾਰ ਬਣਾ ਕੇ ਬਖਸ਼ਿਸ਼ ਕਰ ਰਹੇ ਨੇ। ਪਿਰੀ ਨਾਮ ਪਤੀ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਜਗਿਆਸੂਆਂ ਦੇ ਮਨ ਦੇ ਵਿੱਚ ਪਿਰੀ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ, ਜਿਨ੍ਹਾਂ ਦੇ ਮਨ ਵਿੱਚ ਕੇਵਲ ਇੱਕ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਹੈ, ਜਿਸ ਜਗਿਆਸੂ ਰੂਪ ਸਖੀ ਨੇ ਕੇਵਲ ਪਤੀ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ ਹੈ, ਕਿਉਂ ਉਹਨਾਂ ਦਾ ਜੀਵਣਾ ਹੋ ਸਕਦਾ ਹੈ ਫਿਰ ਪਤੀ ਤੋਂ ਬਿਨਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਰਮੇਸ਼ਰ ਦੇ ਦੀਦਾਰ ਤੋਂ ਬਿਨਾਂ, ਵਾਹਿਗੁਰੂ ਦੀ ਪ੍ਰਾਪਤੀ ਹੋਣੇ ਤੋਂ ਬਿਨਾਂ ਉਹਨਾਂ ਗੁਰਮੁਖਾਂ ਦਾ ਕਿਵੇਂ ਜੀਵਨ ਹੋ ਸਕਦਾ ਹੈ, ਜਿਨ੍ਹਾਂ ਦਾ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਫਰਮਾਨ ਆਉਂਦੇ ਹਨ ਨਾ, ਜੇ ਸੌ ਖੇਲ ਖਿਲਾਈਐ ਬਾਰਿਕ ਰਹਿ ਨਾ ਸਕੈ ਬਿਨ ਖੀਰੇ। ਬੱਚੇ ਨੂੰ ਭੁੱਖ ਲੱਗੀ ਹੋਵੇ ਤੇ ਸਾਧ ਸੰਗਤ ਜੀ ਭਾਵੇਂ ਸੈਂਕੜੇ ਲਾਡ ਲਡਾਏ ਜਾਣ, ਪਰ ਦੁੱਧ ਪੀਣੇ ਤੋਂ ਬਿਨਾਂ ਸਾਧ ਸੰਗਤ ਤੋਂ ਬੱਚਾ ਚੁੱਪ ਨਹੀਂ ਕਰਦਾ। ਤਿਵੇਂ ਜੋ ਗੁਰਮੁਖ ਪਿਆਰੇ ਹਨ, ਜਿਨ੍ਹਾਂ ਦੇ ਮਨ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਜਿਨ੍ਹਾਂ ਨੇ ਹਿਰਦੇ ਅੰਦਰ ਧਾਰਨ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਸੈਂਕੜੇ ਹਿਰਦੀਆਂ ਸਿੱਧੀਆਂ ਕਰਾਮਾਤਾਂ ਉਹਨਾਂ ਦੇ ਅੱਗੇ ਆ ਜਾਣ, ਭਾਵੇਂ ਕਿੰਨੀਆਂ ਹੀ ਸ਼ਕਤੀਆਂ ਉਹ ਧਾਰਨ ਕਰ ਲੈਣ, ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਨਾਮ ਰੂਪੀ ਸਾਧ ਸੰਗਤ ਦੇ ਤੋਂ ਬਿਨਾਂ ਕਦਾਚਿਤ ਵੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾਂ ਆਪਣੇ ਹਿਰਦੇ ਦੇ ਅੰਦਰ ਉਹ ਕਦੇ ਤ੍ਰਿਪਤੀ ਨਹੀਂ ਧਾਰਨ ਕਰਦੇ। ਫਿਰ ਦੁਬਾਰਾ ਸ਼ੁਰੂ ਤੋਂ ਪੜੋ। ਗਰੀਬ ਨਵਾਜ਼ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ, ਬਿਨਾਂ ਦਰਸ਼ਨ ਕਿਉਂ ਤ੍ਰਿਪਤੀ ਹੈ। ਬਿਨਾਂ ਦਰਸ਼ਨਾਂ ਤੋਂ ਵਾਹਿਗੁਰੂ ਦੇ ਕਿਵੇਂ ਉਹਨਾਂ ਦੇ ਮਨ ਨੂੰ ਤ੍ਰਿਪਤੀ ਆ ਸਕਦੀ ਹੈ। ਭਾਵੇਂ ਸੰਸਾਰ ਦੇ ਅੰਦਰ ਕਿਤਨੇ ਹੀ ਪਦਾਰਥ ਮਿਲ ਜਾਣ, ਕਿੰਨਾ ਹੀ ਭੋਜਨ ਪ੍ਰਾਪਤ ਹੋ ਜਾਵੇ, ਸਾਧ ਸੰਗਤ ਜੀ ਜਿਨ੍ਹਾਂ ਨੂੰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ, ਉਹ ਕਦੇ ਮਨ ਕਰਕੇ ਤ੍ਰਿਪਤ ਨਹੀਂ ਹੁੰਦੇ। ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਕਿਵੇਂ ਮਨ ਦੇ ਅੰਦਰ ਉਹਨਾਂ ਦੇ ਤ੍ਰਿਪਤੀ ਆ ਸਕਦੀ ਹੈ। ਮਨ ਉਹਨਾਂ ਦਾ ਰੱਜਦਾ ਹੀ ਨਹੀਂ ਵਾਹਿਗੁਰੂ ਦੇ ਦੀਦਾਰ ਕੀਤੇ ਤੋਂ ਬਿਨਾਂ। ਅੱਜ ਵੀ ਮਹਾਨ ਉਹਨਾਂ ਸਿੱਖਾਂ ਦਾ ਜੀਵਨ ਹੈ
ਜਿੰਨੀ ਦੇਰ ਤੱਕ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨ ਨਹੀਂ ਕਰ ਲੈਂਦੇ, ਗੁਰਸਿੱਖ ਉਨੀ ਦੇਰ ਤੱਕ ਆਪਣੇ ਮੁਖ ਦੇ ਵਿੱਚ ਕੋਈ ਛਕਣ ਵਾਸਤੇ ਪਾਉਂਦੇ ਨਹੀਂ ਹਨ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਕਿਵੇਂ ਬਿਨਾਂ ਦਰਸ਼ਨਾਂ ਤੋਂ ਮਨ ਨੂੰ ਤ੍ਰਿਪਤੀ ਆ ਜਾਵੇ, ਕਿਵੇਂ ਉਹਨਾਂ ਦਾ ਮਨ ਰਜ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗਾ ਹੈ। ਨਾਨਕ ਮਿਲੇ ਸੁਭਾਏ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਰੂਪ ਨਾਲ ਮਿਲ ਗਏ ਹੈ। ਸੋ ਭਾਈ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਨੇ ਸ੍ਰੇਸ਼ਟ ਪ੍ਰੇਮ ਲਾ ਦਿੱਤਾ ਹੈ। ਗੁਰਮੁਖ ਇਹੋ ਮਨ ਰਹਿਸੀ ਹੈ। ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਦਾ ਮਨ ਰਹਿਸੀ ਹੈ ਪ੍ਰਸੰਨ ਹੋਣਾ ਕੀਤਾ। ਸੁਭਾਏ ਜਿਨ੍ਹਾਂ ਨੂੰ ਸੋਦੇ ਸਿੱਧ ਹੀ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਗਈ, ਉਹ ਗੁਰਮੁਖ ਪਿਆਰੇ ਜੋ ਹਨ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਕੇ ਉਹਨਾਂ ਦੇ ਮਨ ਪ੍ਰਸੰਨਤਾ ਸਹਿਤ ਹੋ ਗਿਆ ਹੈ। ਫਿਰ ਇਹ ਪੰਕਤੀ ਪੜੋ ਜੀ। ਨਾਨਕ ਮਿਲੇ ਸੁਭਾਏ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਜਿਨ੍ਹਾਂ ਨੂੰ ਸੋਦੇ ਸਿੱਧ ਹੀ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਪ੍ਰਾਪਤ ਹੋ ਗਈ, ਜਿਨ੍ਹਾਂ ਨੇ ਪਰਮੇਸ਼ਰ ਦੇ ਵਿੱਚ ਮਿਲ ਜਾਣਾ ਕੀਤਾ ਹੈ। ਗੁਰਮੁਖ ਇਹੋ ਮਨ ਰਹਿਸੀ ਹੈ। ਇਹ ਗੁਰਮੁਖਾਂ ਦੀ ਸੰਗਤ ਦੁਆਰਾ ਉਹਨਾਂ ਨੂੰ ਪ੍ਰਾਪਤ ਹੋਈ ਹੈ, ਅਥਵਾ ਗੁਰਮੁਖ ਇਹੋ ਮਨ ਰਹਿਸੀ ਹੈ। ਗੁਰਮੁਖਾਂ ਦਾ ਇਹ ਜਿਹੜਾ ਮਨ ਹੈ ਸੰਸਾਰ ਦੇ ਵੱਲੋਂ ਭਟਕਣ ਵੱਲੋਂ ਰਹਿ ਗਿਆ ਹੈ। ਗੁਰਮੁਖਾਂ ਦਾ ਜੋ ਮਨ ਹੈ ਸੰਸਾਰ ਦੀ ਲਪਾਈ ਮਾਨਤਾ ਵੱਲੋਂ ਰਹਿ ਗਿਆ, ਜਿਨ੍ਹਾਂ ਨੂੰ ਸੁਦੇ ਸਿੱਧ ਹੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਜਿਨ੍ਹਾਂ ਪ੍ਰੀਤ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਅਗਲੇ ਸ਼ਲੋਕ ਅੰਦਰ ਫਿਰ ਬਚਨ ਕਰਦੇ ਆ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ। ਕਿਉ ਜੀਵਨ ਫਿਰ ਬਾਹਰੇ। ਪਰਮੇਸ਼ਰ ਤੋਂ ਬਿਨਾਂ ਉਹਨਾਂ ਦਾ ਜੀਵਨ ਕਿਵੇਂ ਹੋ ਸਕਦਾ ਹੈ, ਜਗਤ ਅੰਦਰ ਕਿਵੇਂ ਉਹਨਾਂ ਦਾ ਜੀਵਣਾ ਹੋ ਸਕਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ। ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕੀਤੇ ਬਿਨਾਂ ਉਹਨਾਂ ਦਾ ਜੀਵਨ ਕਿਵੇਂ ਹੋ ਸਕਦਾ ਹੈ। ਜਾ ਸਭ ਦੇਖਣ ਆਪਣਾ। ਜਦੋਂ ਕਹਿੰਦੇ ਹਨ ਉਹ ਜਗਿਆਸੂ ਜਨ ਅਕਾਲ ਪੁਰਖ ਵਾਹਿਗੁਰੂ ਪਾਦੀ ਪਰਮੇਸ਼ਰ ਦੇ ਦੀਦਾਰ ਕਰ ਲੈਣਾ ਕਰਨ। ਨਾਨਕ ਜੀਵਨ ਭੀ ਹਰੇ। ਹਜੂਰ ਕਹਿੰਦੇ ਹਨ ਉਹਨਾਂ ਦਾ ਹਿਰਦਾ ਜਿਹੜਾ ਹਰਿਆ ਭਰਿਆ ਹੋ ਜਾਂਦਾ ਹੈ। ਭੀ ਹਰੇ ਹਰਿਆਵਲਤਾ ਸਹਿਤ, ਸ਼ੁਭ ਗੁਣਾ ਰੂਪੀ ਹਰਿਆਵਲਤਾ ਸਹਿਤ ਹੋ ਜਾਂਦਾ ਹੈ। ਹਿਰਦਾ ਉਹਨਾਂ ਦਾ ਸਾਧ ਸੰਗਤ ਜੀ ਸ਼ਾਂਤ ਹੋ ਜਾਂਦਾ ਹੈ, ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਨਾਨਕ ਥੀਵਨ ਭੀ ਹਰੇ। ਥੀਵਨ ਉਹਨਾਂ ਦੇ ਮਨ ਦੀ ਜਿਹੜੀ ਸਥਿਤੀ ਬਣ ਜਾਂਦੀ ਹੈ। ਮਨ ਜਿਹੜਾ ਉਹਨਾਂ ਦਾ ਸਾਧ ਸੰਗਤ ਜੀ ਹਰਿਆ ਭਰਿਆ ਬਾਗੋ ਬਾਗ ਹੋ ਜਾਂਦਾ ਹੈ। ਚਿੱਤ ਉਹਨਾਂ ਦਾ ਖਿੜਾਵ ਵਿੱਚ ਆ ਜਾਂਦਾ ਹੈ। ਜੋ ਗੁਰਮੁਖ ਪਿਆਰੇ ਪਰਮੇਸ਼ਰ ਦੇ ਦੀਦਾਰ ਕਰ ਲੈਂਦੇ ਹਨ। ਜਿਨ੍ਹਾਂ ਗੁਰਮੁਖ ਅੰਦਰ ਨੇਹੋ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਨੇਹੋ ਪਿਆਰ ਲੱਗਾ ਹੈ। ਤੈ ਪ੍ਰੀਤਮ ਸੱਚੈ ਲਾਇਆ। ਹੇ ਤੈ ਹੇ ਪ੍ਰਮਾਤਮਾ, ਹੇ ਸੱਚੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਹੀ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਲਗਾਇਆ। ਤੈ ਪ੍ਰੀਤਮ ਸੱਚੈ ਲਾਇਆ। ਹੇ ਪਰਮੇਸ਼ਰ, ਆਪਣੇ ਚਰਨਾਂ ਦਾ ਪਿਆਰ ਆਪ ਨੇ ਹੀ ਮਹਾਰਾਜ ਗੁਰਮੁਖਾਂ ਦੇ ਹਿਰਦੇ ਅੰਦਰ ਲਗਾਇਆ ਹੈ। ਰਾਤੀ ਅਥੈ ਦੇਹੋ। ਧੰਨ ਉਹ ਗੁਰਮੁਖ ਪਿਆਰੇ ਹਨ ਰਾਤੀ ਅਤੇ ਡੇਹੋ। ਡੇਹੋ ਦਿਨੇ ਤੇ ਰਾਤ, ਅੱਠੇ ਪਹਿਰ, ਰਾਤ ਵੀ ਅਤੇ ਦਿਨੇ ਵੀ। ਨਾਨਕ ਪ੍ਰੇਮ ਸਮਾਇਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਪਰਮੇਸ਼ਰ ਨੇ ਕਿਰਪਾ ਕੀਤੀ, ਹਿਰਦੇ ਅੰਦਰ ਆਪਣੇ ਚਰਨਾਂ ਦਾ ਪ੍ਰੇਮ ਲਾ ਦਿੱਤਾ ਹੈ। ਰਾਤ ਵੀ ਦਿਨੇ ਵੀ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਸਮਾਏ ਰਹਿੰਦੇ ਹਨ। ਪ੍ਰੇਮ ਰੂਪੀ ਜਲ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹੈ। ਅੱਠੇ ਪਹਿਰ ਹਰ ਸਮੇਂ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਗੁਰਮੁਖ ਸੱਚੀ ਆਸ ਕੀ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਮੁਖ ਪਿਆਰਿਆਂ ਦੇ ਸੱਚੀ ਆਸ ਕੀ, ਸੱਚਾ ਪਿਆਰ ਹੈ ਵਾਹਿਗੁਰੂ ਦੇ ਚਰਨਾਂ ਦਾ। ਨਹੀਂ ਤਾਂ ਜੇ ਕੋਈ ਮਨਮੁਖ ਬੰਦਾ ਹੋਵੇ, ਹਿਰਦੇ ਅੰਦਰ ਸੰਸਾਰ ਦੀ ਲਪਾਈ ਮਾਨਤਾ ਹੋਵੇ, ਬਾਹਰੋਂ ਬੋਲ ਕਰਕੇ ਕਹੇ ਕਿ ਮੇਰਾ ਬੜਾ ਪਿਆਰ ਹੈ ਪਰਮੇਸ਼ਰ ਦੇ ਚਰਨਾਂ ਨਾਲ,
ਪਰ ਮਨ ਕਰਕੇ ਹੋਰ ਥਾਵਾਂ 'ਤੇ ਭਟਕਦਾ ਰਹਿੰਦਾ ਹੈ, ਹੋਰ ਥਾਵਾਂ 'ਤੇ ਭਰੋਸਾ ਬੱਝਾ ਰਹਿੰਦਾ ਹੈ। ਇਸ ਲਈ ਹਜ਼ੂਰ ਨੇ ਵਚਨ ਕੀਤਾ, ਗੁਰਮੁਖ ਸੱਚੀ ਆਸਕੀ। ਗੁਰਮੁਖਾਂ ਦੀ ਸੱਚੀ ਪ੍ਰੀਤ ਹੈ ਪਰਮੇਸ਼ਰ ਦੇ ਚਰਨਾਂ ਨਾਲ। ਜਿਵੇਂ ਤਨ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਹੈ, ਮਨ ਕਰਕੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਮਾਏ ਰਹਿੰਦੇ ਹੈ, ਮਨ ਕਰਕੇ ਵੀ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹ੍ਰਿਦੇ ਅੰਦਰ ਰਹਿੰਦਾ ਹੈ। ਐਸੇ ਉਹ ਗੁਰਮੁਖ ਪਿਆਰੇ ਧਨ ਹਨ ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਐਸੀ ਦਾਤ ਪ੍ਰਾਪਤ ਕੀਤੀ ਹੈ। ਗੁਰਮੁਖ ਸੱਚੀ ਆਸਕੀ, ਉਹਨਾਂ ਗੁਰਮੁਖਾਂ ਦੀ ਸੱਚੀ ਪ੍ਰੀਤ ਹੈ ਵਾਹਿਗੁਰੂ ਦੇ ਚਰਨਾਂ ਨਾਲ। ਕੈਸੀ ਸੱਚੀ ਪ੍ਰੀਤ ਧਾਰਨ ਕੀਤੀ ਹੈ, ਜਿਸ ਪ੍ਰੀਤ ਦੇ ਦੁਆਰਾ ਸੱਚੇ ਪਰਮਾਤਮਾ ਨੂੰ ਪਾ ਲਈਦਾ ਹੈ। ਜੇ ਸੱਚੀ ਪ੍ਰੀਤ ਦੁਆਰਾ ਪਰਮੇਸ਼ਰ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਾਤ ਦਿਨੇ ਉਹ ਵਾਹਿਗੁਰੂ ਦੇ ਪਰਮ ਆਨੰਦ ਦੇ ਵਿੱਚ ਰਹਿੰਦੇ ਹੈ, ਜਿਨ੍ਹਾਂ ਨੇ ਪਰਮ ਆਨੰਦ ਸਰੂਪ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੇ ਹਿਰਦੇ ਅੰਦਰ ਸੰਸਾਰ ਦੀ ਝੂਠੀ ਪ੍ਰੀਤ ਤਿਆਗ ਕੇ ਕੇਵਲ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਧਾਰਨ ਕੀਤੀ ਹੈ। ਰਾਤ ਦਿਨ ਵਾਹਿਗੁਰੂ ਦੇ ਪਰਮ ਆਨੰਦ ਦੇ ਵਿੱਚ ਰਹਿੰਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੁਦੇ ਸਿੱਧ ਹੀ ਵਾਹਿਗੁਰੂ ਦੇ ਸਰੂਪ ਦੇ ਵਿੱਚ ਸਮਾ ਗਏ ਹੈ। ਸੁਦੇ ਸਿੱਧ ਹੀ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਗਏ, ਜਿਨ੍ਹਾਂ ਨੇ ਪਰਮ ਆਨੰਦ ਦੇ ਸਹਿਤ ਪਰਮੇਸ਼ਰ ਨੂੰ ਗਾਇਆ ਹੈ, ਜਿਨ੍ਹਾਂ ਨੇ ਆਨੰਦ ਸਰੂਪ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੈ। ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਣਾ ਕੀਤਾ ਹੈ। ਸੱਚਾ ਪ੍ਰੇਮ ਪਿਆਰ, ਜੋ ਸੱਚਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਹਿਰਦੇ ਅੰਦਰ ਹਿਰਦੇ ਵਿੱਚੋਂ ਪੈਦਾ ਹੋ ਜਾਂਦਾ ਹੈ। ਇਹ ਸਤਿਗੁਰੂ ਜੀ ਦੇ ਬਖਸ਼ੇ ਹੋਏ ਉਪਦੇਸ਼ ਦੁਆਰਾ ਹੀ ਹਜ਼ੂਰ ਕਹਿੰਦੇ ਹਨ, ਪਰਮੇਸ਼ਰ ਦਾ ਪ੍ਰੇਮ ਹਿਰਦੇ ਅੰਦਰ ਪੈਦਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਸੱਚਾ ਪ੍ਰੇਮ ਧਾਰਨ ਕੀਤਾ ਹੈ, ਜਾਣੋ ਗੁਰ ਪੂਰੇ ਤੇ ਪਾਈ ਹੈ। ਉਹਨਾਂ ਨੇ ਪੂਰੇ ਸਤਿਗੁਰੂ ਜੀ ਤੋਂ ਪ੍ਰਮਾਤਮਾ ਦੇ ਚਰਨਾਂ ਦਾ ਪ੍ਰੇਮ ਧਾਰਨ ਕੀਤਾ ਹੈ। ਨਹੀਂ ਤਾਂ ਸਾਧ ਸੰਗਤ ਜੀ ਜਗਤ ਦਾ ਪਿਆਰ, ਸੰਸਾਰ ਦੀ ਝੂਠੀ ਪ੍ਰੀਤ ਦੇ ਵਿੱਚ ਹੀ ਮਨ ਹਰ ਸਮੇਂ ਖਚਿਤ ਹੋ ਕਰਕੇ ਰਹਿੰਦਾ ਹੈ। ਜਗਤ ਦੀ ਮੋਹ ਮਮਤਾ ਵਿੱਚ ਹੀ ਮਨ ਹਰ ਸਮੇਂ ਗਲਤਾਨ ਹੋਇਆ ਰਹਿੰਦਾ ਹੈ। ਇਹ ਸਤਿਗੁਰੂ ਜੀ ਦੀ ਵਡਿਆਈ ਹੈ। ਸੰਸਾਰ ਦੀ ਝੂਠੀ ਪ੍ਰੀਤ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀਵ ਨੂੰ ਹਟਾ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦੇ ਹਨ। ਵਾਹਿਗੁਰੂ ਦੇ ਚਰਨਾਂ ਦਾ ਪਿਆਰ ਸਿੱਖ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਕਰ ਦਿੰਦੇ ਹੈ। ਜੋ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਦਾ ਹੈ, ਜੋ ਸਿੱਖ ਭਾਵਨਾ ਦੇ ਨਾਲ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਐਸੀ ਗਰੀਬ ਨਵਾਜ਼ ਸਤਿਗੁਰਾਂ ਦੀ ਵਡਿਆਈ ਹੈ। ਕਬਹੂ ਨਾ ਹੋਵੇ ਭੰਗ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਫਿਰ ਪਿਆਰ ਕਦੇ ਭੰਗ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਜੋ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਲਾ ਲੈਂਦਾ ਹੈ। ਜਿਨ੍ਹਾਂ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕਰਕੇ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਆਪਣੇ ਹਿਰਦੇ ਅੰਦਰ ਧਾਰਨ ਕਰ ਲਈ ਹੈ, ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ, ਉਹ ਫਿਰ ਕਦੇ ਉਹਨਾਂ ਨੂੰ ਕੋਈ ਭੰਗ ਨਹੀਂ ਕਰ ਸਕਦਾ, ਪ੍ਰਤੱਖ ਵੀ ਉਹਨਾਂ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਜਿਨ੍ਹਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਆਪਣੇ ਹਿਰਦੇ ਅੰਦਰ ਧਾਰਨ ਕਰ ਲਈ ਹੈ। ਇਤਿਹਾਸ ਸਾਧ ਸੰਗਤ ਜੀ ਗਵਾਹੀ ਭਰਦਾ ਹੈ। ਮਹਾਨ ਗਰੀਬ ਨਵਾਜ਼ ਸਤਿਗੁਰੂ ਜੀ ਦੇ ਸਿੱਖ ਹਨ। ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੀ ਜਿਸ ਸਮੇਂ ਸਾਧ ਸੰਗਤ ਜੀ ਜੋ ਸ਼ਹਾਦਤ ਦਿੱਤੀ ਹੈ ਨਾ ਦਿੱਲੀ ਦੇ ਵਿੱਚ, ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਦੇ ਨਾਲ ਜਿਹੜੇ ਮਹਾਨ ਗੁਰਸਿੱਖ ਹਨ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਵੇਂ ਸਾਧ ਸੰਗਤ ਜੀ ਕਿੰਨਾ ਯਤਨ ਕੀਤਾ ਈਨ ਮਨਾਉਣ ਦੇ ਵਾਸਤੇ, ਪਰ ਮੌਤ ਤਾਂ ਪਹਿਲਾਂ ਹੀ ਕਬੂਲ ਕਰਕੇ ਗਏ ਸਨ। ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨਾਂ ਤੋਂ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਧਾਰਨ ਕੀਤਾ ਹੋਇਆ ਸੀ। ਕੇਵਲ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਧਾਰਨ ਕੀਤੀ, ਐਸੀ ਪਰਪੱਕਤਾ ਧਾਰਨ ਕੀਤੀ ਹੋਈ ਸੀ, ਐਸੀ ਦ੍ਰਿੜਤਾ, ਐਸਾ ਨਿਸ਼ਚਾ ਤੇ ਭਰੋਸਾ ਵਾਹਿਗੁਰੂ ਦੇ ਚਰਨਾਂ ਤੇ ਧਾਰਨ ਕੀਤਾ ਹੈ। ਗਰੀਬ ਨਵਾਜ਼ ਸਤਿਗੁਰਾਂ ਦੀ ਸਿੱਖੀ ਕਮਾ ਕੇ, ਸਤਿਗੁਰਾਂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਕੇ ਐਸੀ ਪਰਪੱਕਤਾ ਹਿਰਦੇ ਅੰਦਰ ਧਾਰਨ ਕੀਤੀ ਹੋਈ ਸੀ।
ਤੇ ਸਾਧ ਸੰਗਤ ਜੀ ਭਾਵੇਂ ਕਿੰਨਾ ਯਤਨ ਕੀਤਾ ਹੈ, ਲਾਲਚ ਦਿੱਤਾ ਹੈ, ਡਰਾਇਆ ਧਮਕਾਇਆ ਵੀ ਕਿੰਨਾ ਕਿੰਨਾ ਯਤਨ ਕੀਤਾ ਹੈ, ਭਾਵੇਂ ਆਰੇ ਦੇ ਨਾਲ ਭਾਈ ਮਤੀ ਦਾਸ ਸਾਹਿਬ ਜੀ ਨੂੰ ਚੀਰ ਦਿੱਤਾ ਹੈ, ਸਾਧ ਸੰਗਤ ਜੀ ਫੇਰ ਵੀ ਗੁਰੂ ਚਰਨਾਂ ਦਾ ਪਿਆਰ ਉਹ ਘਟਿਆ ਨਹੀਂ। ਕਬਹੂ ਨਾ ਹੋਵੈ ਭੰਗ। ਉਹ ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਪ੍ਰੀਤ ਉਹਨੂੰ ਕੋਈ ਭੰਗ ਤਾਂ ਨਹੀਂ ਨਾ ਕਰ ਸਕਿਆ। ਇਤਿਹਾਸ ਗਵਾਹ ਹੈ, ਉਸ ਸਮੇਂ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਇਸ ਪੌੜੀ ਤੇ ਭਾਈ ਮਤੀ ਦਾਸ ਜੀ ਪਾਠ ਕਰ ਰਹੇ ਸਨ ਜਪਜੀ ਸਾਹਿਬ ਪਾਵਨ ਬਾਣੀ ਦਾ। ਜਲਾਲ ਜਦੋਂ ਆਰੇ ਨੂੰ ਤਿੱਖੇ ਕਰਦਾ ਪਿਆ ਸੀਗਾ ਤੇ ਕਹਿਣ ਲੱਗੇ ਕਿ ਮੈਂ ਵੀ ਕਹਿੰਦੇ ਆਪਣਾ ਜਿਹੜਾ ਇਹ ਸਰੀਰ ਹੈ ਇਹਨੂੰ ਤਿੱਖਾ ਕਰ ਲੈਂਦਾ, ਮੈਂ ਵੀ ਆਰੇ ਨੂੰ ਤਿੱਖਾ ਕਰ ਲੈਂਦਾ। ਤੇ ਕਹਿਣ ਲੱਗਾ ਕਿ ਮੈਂ ਤਾਂ ਰੇਤੀ ਦੇ ਨਾਲ ਆਰਾ ਤਿੱਖਾ ਕਰਨਾ, ਤੁਸੀਂ ਕਿਵੇਂ ਕਰਨਾ ਹੈ। ਤੇ ਭਾਈ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਪੜ੍ਹਨ ਲੱਗ ਪਏ ਸਨ। ਤੇ ਸਾਧ ਸੰਗਤ ਜੀ ਇੱਛਾ ਜਦੋਂ ਪੁੱਛੀ ਗਈ ਨਾ, ਆਖਰੀ ਇੱਛਾ ਕੀ ਹੈ, ਤੇ ਕਹਿਣ ਲੱਗੇ ਜਿਵੇਂ ਪਹਿਲਾਂ ਮੇਰਾ ਮੁੱਖ ਸਤਿਗੁਰੂ ਜੀ ਦੇ ਵੱਲ ਰਹਿੰਦਾ ਸੀ, ਹੁਣ ਮੈਨੂੰ ਭਾਵੇਂ ਸ਼ਹੀਦ ਕਰ ਦੇਣਾ ਪਰ ਮੁੱਖ ਮੇਰਾ ਮੇਰੇ ਸਤਿਗੁਰੂ ਦੇ ਵੱਲ ਹੋਵੇ। ਜਿਸ ਪਿੰਜਰੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੰਦ ਕੀਤਾ ਸੀਗਾ, ਉਸ ਪਿੰਜਰੇ ਦੇ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਮੁੱਖ ਕੀਤਾ ਗਿਆ ਭਾਈ ਮਤੀ ਦਾਸ ਜੀ ਦਾ। ਭਾਵੇਂ ਆਰੇ ਦੇ ਨਾਲ ਚੀਰ ਕੇ 2 ਫਾੜ ਸਰੀਰ ਦੇ ਕਰ ਦਿੱਤੇ, ਪਰ ਸਾਧ ਸੰਗਤ ਜੀ ਜਿੰਨੀ ਦੇਰ ਤੱਕ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਸੰਪੂਰਨ ਨਾ ਹੋਇਆ, ਉਨੀ ਦੇਰ ਤੱਕ ਦੋਹਾਂ ਫਾੜਿਆਂ ਦੇ ਵਿੱਚੋਂ ਗੁਰਬਾਣੀ ਦੇ ਪਾਠ ਦੀ ਆਵਾਜ਼ ਆਉਂਦੀ ਪਈ ਸੀ। ਜਿਵੇਂ 2 ਸਿੱਖ ਮਿਲ ਕਰਕੇ ਪਾਠੀ ਸਿੰਘ ਪਾਠ ਕਰਦੇ ਹੈ, ਤਿਵੇਂ ਦੋਹਾਂ ਸਰੀਰ ਦੇ ਫਾੜਿਆਂ ਦੇ ਵਿੱਚੋਂ ਸਾਧ ਸੰਗਤ ਆਵਾਜ਼ ਆਉਂਦੀ ਪਈ ਸੀ। ਕਬਹੂ ਨਾ ਹੋਵੈ ਭੰਗ। ਉਹ ਪਿਆਰ ਕਦੇ ਕੋਈ ਭੰਗ ਨਹੀਂ ਕਰ ਸਕਦਾ ਜੋ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਐਸੇ ਮਹਾਨ ਸਿੱਖਾਂ ਦੇ ਜੀਵਨ ਹਨ ਸਾਧ ਸੰਗਤ ਜੀ। ਭਾਈ ਸਤੀ ਦਾਸ ਜੀ ਹਨ, ਭਾਈ ਦਿਆਲਾ ਜੀ ਹਨ, ਪਰ ਦੇਖੋ ਗੁਰੂ ਚਰਨਾਂ ਦਾ ਪਿਆਰ, ਸਤਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਨਹੀਂ ਵਿਘਨ ਪੈਣਾ ਕੀਤਾ। ਔਰ ਇਸੇ ਤਰ੍ਹਾਂ ਮਹਾਨ ਐਸੇ ਸਿੰਘ ਹਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ। ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਹਜੂਰ ਨਾਂਦੇੜ ਇੱਧਰ ਹਜੂਰ ਸਾਹਿਬ ਦੀ ਪਾਵਨ ਧਰਤੀ ਵੱਲ ਚਾਲੇ ਪਾਉਣ ਲੱਗੇ ਸਨ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਦੇ ਚਰਨਾਂ ਦੀ ਪ੍ਰੀਤ ਇਸੇ ਤਰ੍ਹਾਂ ਹੀ ਬਣੀ ਰਹੇ। ਹਜੂਰ ਨੇ ਵਰ ਦਿੱਤਾ ਸੀਗਾ ਕਿ ਧੜ ਦੇ ਨਾਲੋਂ ਸੀਸ ਭਾਵੇਂ ਜੁਦਾ ਹੋ ਜਾਵੇਗਾ, ਪਰ ਤੁਹਾਡੇ ਪਿਆਰ ਦੇ ਵਿੱਚ ਫਰਕ ਨਹੀਂ ਪਵੇਗਾ। ਇਵੇਂ ਹੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ, ਜਿਨ੍ਹਾਂ ਨੇ ਆਪਣੇ ਹੱਥੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੀੜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਹੈ, ਹਜੂਰ ਕੰਠ ਉਚਾਰਨ ਕਰਦੇ ਤੇ ਭਾਈ ਮਨੀ ਸਿੰਘ ਜੀ ਆਪਣੇ ਹੱਥੀਂ ਲਿਖਦੇ ਸਨ। ਹਜੂਰ ਨੇ ਵਰ ਦਿੱਤਾ ਸੀਗਾ ਕਿ ਤੁਹਾਡੇ ਪਿਆਰ ਦੇ ਵਿੱਚ ਫਰਕ ਨਹੀਂ ਪਵੇਗਾ, ਭਾਵੇਂ ਬੰਦ-ਬੰਦ ਤੁਹਾਡੇ ਸਰੀਰ ਦਾ ਕੱਟਿਆ ਜਾਵੇ। ਤੇ ਸਾਧ ਸੰਗਤ ਜੀ ਜਦੋਂ ਸ਼ਹਾਦਤ ਹੋਈ ਹੈ ਭਾਈ ਮਨੀ ਸਿੰਘ ਜੀ ਦੀ, ਤੇ ਇਸੇ ਤਰ੍ਹਾਂ ਹੀ ਹੋਇਆ, ਬੰਦ-ਬੰਦ ਕੱਟਿਆ ਗਿਆ। ਪਰ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਪੜ੍ਹਦੇ ਹੋਇਆ ਜੇ 8 ਪੌੜੀਆਂ ਪੜ੍ਹੀਆਂ, ਅਸ਼ਟਪਦੀਆਂ ਪੜ੍ਹੀਆਂ ਸਨ, ਤੇ ਜਿੰਨੀ ਦੇਰ ਤੱਕ 24 ਅਸ਼ਟਪਦੀਆਂ ਪੂਰੀਆਂ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋਇਆ, ਸਰੀਰ ਸ਼ਾਂਤ ਨਹੀਂ ਸੀ ਕੀਤਾ। ਹਰ ਇੱਕ ਸਾਧ ਸੰਗਤ ਜੀ ਬੰਦ ਦੇ ਵਿੱਚੋਂ, ਹਰ ਇੱਕ ਸਰੀਰ ਦੇ ਟੁਕੜੇ ਦੇ ਵਿੱਚੋਂ ਗੁਰਬਾਣੀ ਦੇ ਪਾਠ ਦੀ ਆਵਾਜ਼ ਆਉਂਦੀ ਸੀ। 2 ਟੋਕਰੇ ਭਰ ਕਰਕੇ ਜਲਾਦ ਨੇ ਢੇਰ ਲਾ ਦਿੱਤੇ ਸਨ, ਬੰਦ ਕੱਢ ਕਰਕੇ। ਤੇ ਸਾਧ ਸੰਗਤ ਜੀ ਇਹ ਗੁਰੂ ਚਰਨਾਂ ਦਾ ਪਿਆਰ ਕੋਈ ਭੰਗ ਤਾਂ ਨਹੀਂ ਨਾ ਫਿਰ ਕਰ ਸਕਿਆ। ਇਸੇ ਤਰ੍ਹਾਂ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹਨ, ਸਾਧ ਸੰਗਤ ਜੀ ਮੈਦਾਨੇ ਜੰਗ ਦੇ ਵਿੱਚ ਲੜਦਿਆਂ ਹੋਇਆ ਦੁਸ਼ਮਣਾਂ ਦੇ ਨਾਲ, ਜੋ ਹਯਾਤ ਖਾਨ ਦੇ ਨਾਲ ਸਾਂਝਾਵਾਰ ਹੋਣੇ ਕਰਕੇ ਧੜ ਦੇ ਨਾਲ ਸੀਸ ਭਾਵੇਂ ਜੁਦਾ ਹੋ ਗਿਆ ਸੀਗਾ, ਪਰ ਖੱਬੇ ਹੱਥ ਦੀ ਤੜੀ 'ਤੇ ਸੀਸ ਰੱਖਿਆ, ਸੱਜੇ ਹੱਥ ਦੇ ਵਿੱਚ 18 ਸਿਰ ਦਾ ਖੰਡਾ ਪਕੜਿਆ ਹੋਇਆ, ਤੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਸੀ। ਗਿਲਜੇ ਜਿਹੜੇ ਚੜ੍ਹ ਕਰਕੇ ਆਏ ਸਾਡਾ ਦੇਖ ਕਰਕੇ ਦੰਗ ਰਹਿ ਗਏ, ਉਹਨਾਂ ਨੂੰ ਭਾਜਣਾ ਪੈ ਗਈਆਂ ਕਿ ਜਿਹੜੇ ਹੁਣ ਬਚ ਗਏ ਜਾਨਾਂ ਬਚਾ ਕੇ ਭੱਜ ਜਾਵੋ। ਇਹ ਤਾਂ ਕਿਆਮਤ ਹੀ ਸਾਡੇ ਉੱਪਰ ਆ ਗਈ ਹੈ। ਇਹ ਤਾਂ ਮਰੇ ਹੋਏ ਵੀ, ਧੜ ਲੱਥਿਆਂ ਵਾਲੇ ਵੀ ਕਿੱਦਾਂ ਸਾਡੇ ਉੱਪਰ ਚੜ੍ਹ ਕਰਕੇ ਮਾਰ ਲਓ ਕਰਦੇ ਹੋਏ ਆ ਰਹੇ ਹੈ।
ਸਾਧ ਸੰਗਤ ਜੀ ਭਾਜਣਾ ਪੈ ਗਈਆਂ ਸਨ ਦੁਸ਼ਮਣਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਸ੍ਰੀ ਹਰਿਮੰਦਰ ਸਾਹਿਬ 4 ਪਰਿਕਰਮਾ ਕੀਤੀਆਂ। ਤੇ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਬੁੰਗਾ ਬਣਿਆ ਨਾ ਪਰਿਕਰਮਾ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ, ਉੱਥੇ ਫਿਰ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਸਾਧ ਸੰਗਤ ਆਪਣਾ ਸੀਸ ਭੇਟ ਕੀਤਾ ਸੀ। ਐਸੇ ਮਹਾਨ ਸਿੱਖਾਂ ਦੇ ਜੀਵਨ ਹਨ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ, ਕਬਹੂ ਨਾ ਹੋਵਹਿ ਭੰਗ। ਜਿਨ੍ਹਾਂ ਦਾ ਪਿਆਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਹੈ, ਸਤਿਗੁਰੂ ਜੀ ਦੇ ਵਚਨਾਂ ਦੀ ਕਮਾਈ ਕਰਕੇ, ਸਤਿਗੁਰਾਂ ਦਾ ਉਪਦੇਸ਼ ਜੀਵਨ ਵਿੱਚ ਕਮਾਉਣੀ ਕਰਕੇ ਉਹਨੂੰ ਕੋਈ ਭੰਗ ਨਹੀਂ ਕਰ ਸਕਦਾ, ਉਹਨਾਂ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਨਾਨਕ ਹਰ ਗੁਣ ਗਾਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਦੇ ਹਰ ਸਮੇਂ ਗੁਣਾਂ ਨੂੰ ਗਾਉਂਦੇ ਰਹਿੰਦੇ ਹੈ। ਮਹਾਨ ਐਸੇ ਉੱਚੇ ਸੁੱਚੇ ਜੀਵਨ ਵਾਲੇ ਉਹ ਗੁਰਸਿੱਖ ਹਨ, ਉਹਨਾਂ ਦੇ ਸਾਧ ਸੰਗਤ ਜੀ ਪਿਆਰ ਦੇ ਵਿੱਚ ਕੋਈ ਭੰਗ ਨਹੀਂ ਪਾ ਸਕਦਾ, ਭਾਵ ਕੋਈ ਵਿਘਨ ਨਹੀਂ ਪਾ ਸਕਦਾ। ਵਾਹਿਗੁਰੂ ਦੇ ਗੁਣ ਗਾਉਣੇ ਦੇ ਵਿੱਚ, ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਕਰਨੇ ਦੇ ਵਿੱਚ, ਜਿਨ੍ਹਾਂ ਦਾ ਗੁਰੂ ਚਰਨਾਂ ਦੇ ਵਿੱਚੋਂ ਪਿਆਰ ਪੈ ਜਾਣਾ ਕਰਦਾ, ਜਿਨ੍ਹਾਂ ਦੇ ਹਿਰਦੇ ਅੰਦਰ ਕੇਵਲ ਇੱਕ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਬਣ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਨਾਨਕ ਹਰ ਗੁਣ ਗਾਈਐ। ਵਾਹਿਗੁਰੂ ਦੇ ਹਰ ਸਮੇਂ ਉਹ ਗੁਣਾਂ ਨੂੰ ਉਚਾਰਨ ਕਰਦੇ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਸਤਿਗੁਰੂ ਜੀ ਦਾ ਇਤਿਹਾਸ ਆਪ ਸੰਗਤ ਨੂੰ ਸਰਵਣ ਕਰਾਉਂਦਿਆਂ ਬੇਅੰਤ ਹੀ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹ ਸੱਜਣ ਅਸੀਸੜਿਆ, ਜਿਉ ਹੋਵੈ ਸਾਹਿਬ ਸਿਓ ਮੇਲ। ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ। ਕਬਹੂ ਨਾ ਹੋਵੈ ਭੰਗ। ਨਾਨਕ ਹਰ ਗੁਣ ਗਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।